अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो चैनल एक पिंड पंजाब का। अज असी पहुंचे हैं जी ਚੱਕ नंबर 99 गाबे ਨਿਹੰਗ ਬਟਾਲਾ, ਜਿਹਨੂੰ ਸਨਾਰ ਬਟਾਲਾ ਵੀ ਕਹਿੰਦੇ ਆ। ਇਹ ਪਿੰਡ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਲਾਇਲਪੁਰ ਫੈਸਲਾਬਾਦ ਵਿੱਚ ਪੈਂਦਾ ਹੈ ਜੀ। ਇੱਥੇ ਸਾਡੀ ਇੱਕ ਹੁਸ਼ਿਆਰਪੁਰ ਅਜੜਾਮ ਪਿੰਡ ਤੋਂ ਉੱਠ ਕੇ ਆਏ ਹੋਏ ਬਜ਼ੁਰਗ ਮੁਹੰਮਦ ਅਨਵਰ ਖਾਨ ਉਹਨਾਂ ਨਾਲ ਮੁਲਾਕਾਤ ਹੈ। ਅਜੜਾਮ ਹੁਸ਼ਿਆਰਪੁਰ ਦਾ ਇੱਕ ਐਸਾ ਪਿੰਡ ਸੀ ਜਿਸ ਨੂੰ ਇੱਕ ਕਿਲੇ ਦੀ ਮਾਨਤ ਸਮਝਿਆ ਜਾਂਦਾ ਸੀਗਾ। ਇੱਥੋਂ ਉੱਠ ਕੇ ਆਉਣ ਵਾਲੇ ਬਜ਼ੁਰਗ ਹੁਣ ਚੱਕ ਨੰਬਰ 99 ਗਾਬੇ ਨਿਹੰਗ ਬਟਾਲਾ ਦੇ ਵਿੱਚ ਬੈਠੇ ਨੇ। ਦੱਸਦੇ ਜਾਂਦੇ ਆ ਜੀ ਕਿ ਇਹ ਪਿੰਡ ਰਾਣਾ ਮੁਨੱਵਰ ਖਾਨ ਨੰਬਰਦਾਰ, ਜਿਹੜੇ ਰਾਜਪੂਤਾਂ ਦੇ ਸਦਰ ਵੀ ਰਹੇ ਉਹਨਾਂ ਦੀ ਅੰਜਮਨ ਦੇ, ਤੇ ਉਹਨਾਂ ਦੇ ਬੇਟੇ ਰਾਣਾ ਕੈਸਰ ਅਬਾਸ ਖਾਨ ਸਾਹਿਬ ਨੰਬਰਦਾਰ, ਜਿਹੜੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਫਿਰ ਉਹਨਾਂ ਦੇ ਛੋਟੇ ਭਾਈ ਰਾਣਾ ਉਮਰ ਦਰਾਜ਼ ਖਾਨ ਨੰਬਰਦਾਰ। ਇਸ ਟਾਈਮ ਇਸ ਪਿੰਡ ਦੀ ਲੰਬੜਦਾਰੀ ਰਾਣਾ ਮਕਸੂਦ ਮੁਨੱਵਰ ਖਾਨ ਸਾਹਿਬ ਦੇ ਕੋਲ ਹੈ, ਜਿਹੜੇ ਕਿ ਰਾਣਾ ਮੁਨੱਵਰ ਖਾਨ ਹੋਣਾ ਦੇ ਪੋਤੇ ਨੇ। ਇਸ ਪਿੰਡ ਦੇ ਵਿੱਚ ਇੱਕ ਸੈਯਦ ਘਰਾਣਾ ਵੀ ਬੈਠਾ ਆ, ਜਿਨ੍ਹਾਂ ਦਾ ਨਾਮ ਹੈ ਪੀਰ ਸੈਯਦ ਫਜ਼ਲ ਹੁਸੈਨ ਸ਼ਾਹ ਰਹਿਮਤੁल्लाह ਅਲੈਹ। ਇੱਥੇ ਪੀਰ ਜ਼ਹਰ ਵਲੀ ਸਰਕਾਰ ਦਾ ਦਰਬਾਰ ਵੀ ਹੈਗਾ ਆ, ਜਿੱਥੇ ਪੀਰ ਸੈਯਦ ਫਜ਼ਲ ਹੁਸੈਨ ਸ਼ਾਹ ਸਾਹਿਬ ਵੀ ਦਫਨ ਨੇ। ਇਹ ਪਿੰਡ ਬਹੁਤ ਖੂਬਸੂਰਤ ਪਿੰਡ ਆ। ਤੁਹਾਨੂੰ ਵੀਡੀਓ ਦੇ ਵਿੱਚ ਪਿੰਡ ਦੀਆਂ ਵੀ ਝਲਕੀਆਂ ਦਿਖਾਵਾਂਗੇ। ਅਸੀਂ ਬਜ਼ੁਰਗਾਂ ਕੋਲੋਂ ਪੁੱਛ ਕੇ ਤੁਹਾਡੇ ਰੂਬਰੂ ਕਰਾਂਗੇ ਕਿ ਇਸ ਪਿੰਡ ਦੇ ਵਿੱਚੋਂ ਕਿਹੜੇ-ਕਿਹੜੇ ਜ਼ਿਲ੍ਹਿਆਂ ਚੋਂ, ਕਿਹੜੇ-ਕਿਹੜੇ ਪਿੰਡਾਂ ਚੋਂ, ਕਿਹੜੀਆਂ-ਕਿਹੜੀਆਂ ਬਰਾਦਰੀਆਂ ਆ ਕੇ ਬੈਠੀਆਂ ਨੇ। ਸਾਡੇ ਨਾਲ ਜੁੜੇ ਰਹੋ ਜੀ। मेरा नाम मुहम्मद अनवर खान जी। मेरे वड्डे भाई का नाम राणा मुनव्वर खान सी जी। मेरे वालद मोहतरम का नाम राणा गुलाम अहमद खान नंबरदार सी जी। वो इंडिया जे भी जाते रहे जी। तो मेरा भतीजा कैसर अब्बास खान नंबरदार वो भी जाता रहा इंडिया दे विच। ते इत्थे नंग बडाले का रहन वाला जी मैं। ते नंग बडाले दे विच गुरदासपुर दे अवान रहिंदे आ जी। इस टाइम अवान गुरदासपुर दे अवाना पिंड सी जी। ते जलंधर दे राई रहिंदे आ जी। ते गुरदासपुर दे अंबरसर दे जट रहिंदे आ जी। खैरदीन जट ठेकेदार सी जी, अंबरसर दा है ना जी, ठेकेदार सी। ते हुशियारपुर दे राजपूत रहिंदे आ जी। ਹੁਸ਼ਿਆਰਪੁਰ ਦੇ ਰਾਜਪੂਤ ਕਿੰਨੇ ਕਹਿ ਗਏ ਇੱਥੇ? काफ़ी घर आ जी राजपूतां दे। हाँ जी। ते तकरीबन ਜਲੰਧਰੀਏ ਵੀ ਹੈਗੇ ਆ। ਜਲੰਧਰੀਏ ਰਾਈ ਹੈਗੇ ਆ ਜੀ। ਤੇ ਗੁਰਦਾਸਪੁਰੀਏ ਅਵਾਨ ਹੈਗੇ ਜੀ। ਅੰਮ੍ਰਿਤਸਰੀਏ ਜੱਟ ਹੈਗੇ ਜੀ। ਹੁਸ਼ਿਆਰਪੁਰੀਏ ਰਾਜਪੂਤ ਹੈਗੇ ਜੀ। ਜਲੰਧਰੀਏ ਰਾਜਪੂਤ ਵੀ ਹੈਗੇ ਆ ਜੀ। ਜਲੰਧਰੀਏ ਰਾਜਪੂਤ ਵੀ ਹੈਗੇ। ਹਾਂਜੀ ਹੈਗੇ ਜੀ। ਆਪਣਾ ਖਾਸ ਹੁਸ਼ਿਆਰਪੁਰ ਹੀ ਸੀਗਾ। ਹਾਂਜੀ ਖਾਸ ਲਾਗੇ ਪਿੰਡ ਸੀ ਅਜੜਾਮ। ਨਾਮ ਉਹਦਾ ਸੀਗਾ ਅਜਨਾਮ। ਤੇ ਉਹ ਹਨਾ ਜੀ ਲੋਕਾਂ ਨੇ ਬਣਾਤਾ ਸੀ ਅਜੜਾਮ। ਇੱਕ ਕਿਲਾ ਨਵਾਜ਼ ਸੀਗਾ ਜੀ ਸ਼ਹਿਰ ਉਹ ਪਿੰਡ। ਹੁਣ ਤੇ ਉਹ ਜਿਹੜਾ ਨਾ ਜੀ ਬਹੁਤ ਸੋਹਣਾ ਬਣਾਤਾ ਹੈ ਲੋਕਾਂ ਨੇ। ਉੱਥੇ ਦੇ ਲੋਕਾਂ ਨੇ ਨਾ ਜੀ ਪੱਕੀਆਂ ਸੜਕਾਂ ਬਣਾਤੀਆਂ ਹੋਈਆਂ। ਉੱਥੇ ਬਾਬਾ ਜ਼ਾਹਰ ਪੀਰ ਸਰਕਾਰ ਦਾ ਦਰਬਾਰ ਹੁੰਦਾ ਸੀ। ਉੱਥੇ ਰੰਗ ਰਾਗ ਹੁੰਦੇ ਸੀਗੇ ਜੀ। ਰਾਜਪੂਤ ਜਿਹੜੇ ਸੀ ਨਾ ਜੀ ਉਹ ਸਾਰੇ ਹੈ ਨਾ ਜੀ ਰੰਗ ਰਾਗ ਦੇ ਸ਼ੌਕੀਨ ਸੀਗੇ ਜੀ। ਤੇ ਉੱਥੇ ਚੁਗਲ ਮੇਲੇ ਦੇ ਸ਼ੁਰੂ ਤੋਂ ਹਾਂਜੀ ਹਾਂਜੀ ਮੇਲਿਆਂ ਦੇ ਜੀ। ਤੇ ਕਬੱਡੀਆਂ ਵੀ ਹੋਣੀਆਂ, ਨਕਲਾਂ ਵੀ ਹੋਣੀਆਂ, ਕਵਾਲੀਆਂ ਵੀ ਹੋਣੀਆਂ। ਬਾਬੇ ਜ਼ਾਹਰ ਪੀਰ ਦਾ ਜਿੱਥੇ ਜਿੱਥੇ ਦੁਨੀਆ ਬੈਠੀ ਹੈ ਨਾ ਜੀ ਬਾਬੇ ਅਜੜਾਮ ਪਿੰਡ ਦੇ, ਉੱਥੇ ਉੱਥੇ ਬਾਬੇ ਜ਼ਾਹਰ ਪੀਰ ਦੇ ਮੇਲੇ ਹੁੰਦੇ ਆ, ਲੱਗਦੇ ਆ। ਤੇ ਕਾਫੀ ਇੱਥੇ ਸਾਡੇ ਪਿੰਡ 'ਚ 3-4 ਦਿਨ ਹੈ ਨਾ ਜੀ ਮੇਲਾ ਰਹਿੰਦਾ ਬਾਬੇ ਜ਼ਾਹਰ ਪੀਰ ਸਰਕਾਰ ਦਾ। ਤੇ ਬਾਬੇ ਜ਼ਾਹਰ ਪੀਰ ਦਾ ਇੱਥੇ ਉਰਸ ਵੀ ਕਰਵਾਈਦਾ ਜੀ। 3-4 ਦਿਨ ਹੈ ਨਾ ਜੀ ਉਹਨਾਂ ਦਾ ਮੇਲਾ ਲੱਗਦਾ। ਕਾਫੀ ਕਬੱਡੀ ਹੁੰਦੀ ਆ, ਕੁਸ਼ਤੀਆਂ ਹੁੰਦੀਆਂ, ਫਿਰ ਕਵਾਲੀਆਂ ਹੁੰਦੀਆਂ, ਮਿਲਾਦ ਪਾਕ ਵੀ ਹੁੰਦਾ, ਤੇ ਉਲਮਾਏ ਦੀਨ ਵੀ ਆਉਂਦੇ ਆ। ਤੇ ਕਾਫੀ ਮਤਲਬ ਹੈ ਨਾ ਜੀ ਮੇਲਾ ਭਰਦਾ। ਅੱਛਾ ਬਜ਼ੁਰਗੋ, ਤੁਹਾਡੇ ਜਿਹੜੇ ਬੜੇ ਭਾਈ ਉਹਨਾਂ ਦਾ ਇੱਕ ਬੜਾ ਨਾਂ ਇਲਾਕੇ 'ਚ, ਉਹਨਾਂ ਦੇ ਨਾਂ ਨੂੰ ਕਾਪੀ ਕਰਦੇ ਹਨ ਲੋਕਾਂ ਨੇ, ਆਪਣੇ ਨਿਆਣਿਆਂ ਦੇ ਨਾਂ ਵੀ ਰੱਖੇ। ਉਹਨਾਂ ਦੀ ਵਜ੍ਹਾ ਸ਼ੋਹਰਤ ਕੀ ਸੀ? ਉਹ ਨੰਬਰ 1 ਤੇ ਪੜ੍ਹਿਆ ਲਿਖਿਆ ਆਦਮੀ ਸੀਗਾ ਜੀ। ਕੱਦਾਵਰ ਸੀਗਾ ਜੀ। ਅਕਲ ਸ਼ਕਲ ਵਾਲਾ ਸੀਗਾ ਜੀ। ਸੋਹਣਾ ਰੱਜ ਕੇ ਸੀਗਾ ਜੀ। ਤੇ ਗੱਲਬਾਤ ਦਾ ਬਹੁਤ ਮਾਸਟਰ ਸੀਗਾ ਜੀ। ਪੜ੍ਹਿਆ ਲਿਖਿਆ ਸੀਗਾ ਜੀ। ਹਰ ਫਨ ਮੌਲਾ ਸੀ। ਹਰ ਮਹਿਫਲ ਦਾ ਉਹ ਸ਼ਿੰਗਾਰ ਸੀ। ਹਰ ਮਹਿਫਲ ਦਾ ਹਰ ਬੰਦਾ ਹੈ ਨਾ ਜੀ
ਦੂਰੋਂ ਹੀ ਦੇਖ ਕੇ ਕਹਿੰਦੇ ਸੀ ਉਹ ਮੁਨੱਵਰ ਖਾਂ ਆ ਗਿਆ ਬਈ, ਉਹ ਵੱਡੀ ਸਾਰੀ ਪੱਗ ਵਾਲਾ ਆ ਗਿਆ ਜੀ। ਤੇ ਉੱਥੇ ਭਾਵੇਂ ਲੱਖਾਂ ਦਾ ਮਜਮਾ ਹੋਵੇ ਤੇ ਉਹ ਕਹਿੰਦੇ ਸੀ ਯਾਰ ਮੁਨੱਵਰ ਖਾਂ ਦਾ ਨਾ ਇਹਨੂੰ ਸਪੀਕਰ ਦੇ ਅੱਗੇ ਖੜਾ ਕਰੋ। ਤੇ ਉਹਨੂੰ ਬੋਲਣਾ ਆਉਂਦਾ ਸੀ, ਗੱਲ ਕਰਨੀ ਆਉਂਦੀ ਸੀ, ਪੜ੍ਹਿਆ ਲਿਖਿਆ ਸੀਗਾ, ਉਰਦੂ, ਫਾਰਸੀ, ਅੰਗਰੇਜ਼ੀ, ਠੇਠ ਪੰਜਾਬੀ ਬਹੁਤ ਬੋਲਦਾ ਸੀ। ਮਤਲਬ ਉਹਨੂੰ ਪਸੰਦ ਕਰਦੇ ਸੀਗੇ ਵੀ ਉਹ ਬੋਲ ਬਚਨ ਉਹਦਾ ਸਹੀ ਸੀ, ਉਹ ਪੜ੍ਹਿਆ ਲਿਖਿਆ ਸੀਗਾ, ਉਹਨੂੰ ਗੱਲ ਕਰਨੀ ਆਉਂਦੀ ਸੀ। ਅਸੀਂ ਤਾਂ ਉਹਦਾ ਧੌਣ ਧਾਣੀ ਆ ਜੀ ਐਵੇਂ। ਇਹ ਤੁਹਾਡਾ ਬੜਾਪਨ ਆ ਜੀ, ਬਾਕੀ ਖੂਨ ਤਾਂ ਤੁਸੀਂ ਉਹਨਾਂ ਦੇ ਹੀ ਹੋ। ਅੱਛਾ, ਗੱਲ ਇਸ ਤਰ੍ਹਾਂ ਆ ਕਿ ਉੱਥੋਂ ਜਦੋਂ ਆਪਾਂ ਉਜੜ ਕੇ ਆਏ ਆ, ਉਹ ਕਹਾਣੀ ਯਾਦ ਆ ਆਪਾਂ ਨੂੰ? ਉਹ ਕਿੱਥੇ ਯਾਦ ਆ ਜੀ, ਥੋੜ੍ਹੀ ਥੋੜ੍ਹੀ ਯਾਦ ਆ। ਦੱਸੋ ਕਿਦਾਂ ਆਏ ਆ? ਤੇ ਬਸ ਸਾਡੇ ਨਾਲ ਹੈ ਨਾ ਜੀ ਬਹੁਤ ਬੁਰਾ ਸਲੂਕ ਕੀਤਾ ਸਿੱਖਾਂ ਨੇ ਜੀ। ਅੱਛਾ। ਤੇ ਵੱਢ ਵਡੇਕਾ ਬਹੁਤਾ ਕੀਤਾ ਜੀ। ਤੇ ਬਸ ਆਪਣੀਆਂ ਜਾਨਾਂ ਲੈ ਕੇ ਹੈ ਨਾ ਜੀ, ਆਪਣੀਆਂ ਬਸ ਆਪਣੇ ਗੱਡਿਆਂ ਤੇ ਹੈ ਨਾ ਜੀ ਨਿਕਲੇ ਆ ਤੇ ਆਏ ਆ ਜੀ। ਬਸ ਇਹਨਾਂ ਕਾਫਲਿਆਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਹੈ ਨਾ ਜੀ ਅੰਮ੍ਰਿਤਸਰ ਦੇ ਜੱਟ ਆਏ ਜੀ, ਉਸ ਤੋਂ ਬਾਅਦ ਗੁਰਦਾਸਪੁਰ ਦੇ ਅਵਾਨ ਆਏ ਜੀ, ਉਸ ਤੋਂ ਬਾਅਦ ਜਲੰਧਰ ਦੇ ਰਾਈ ਆਏ ਜੀ, ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਦੇ ਰਾਜਪੂਤ ਆਏ ਜੀ। ਤੇ ਆ ਕੇ ਅੱਲਾ ਦੇ ਫਜ਼ਲ ਨਾਲ ਨਾ ਜੀ ਸਾਡੇ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਥੋੜ੍ਹੀਆਂ ਥੋੜ੍ਹੀਆਂ ਸੀਗੀਆਂ, ਸਾਡੇ ਵੱਡਿਆਂ ਦੀਆਂ ਜਿਹੜੀਆਂ ਜ਼ਮੀਨਾਂ ਸੀ ਨਾ ਜੀ, ਜਿੰਨੇ ਘਰ ਵੀ ਸੀਗੇ ਨਾ ਸਾਡੇ ਹੁਸ਼ਿਆਰਪੁਰੀਆਂ ਦੇ, ਉਹਨਾਂ ਸਾਰਿਆਂ ਦਾ ਮਰਬਾ ਇੱਥੇ ਸਾਨੂੰ ਨਾ ਜੀ 80-85 ਯੂਨਿਟ ਤੇ ਹੈ ਨਾ ਜੀ ਕਿੱਲਾ ਮਿਲਿਆ। ਤੇ ਬਸ ਜ਼ਮੀਨ ਜ਼ਰਾ ਰਾਜਪੂਤ ਜਿੱਥੇ ਜਿੱਥੇ ਬੈਠੇ ਆ ਬੜੀਆਂ ਜ਼ਮੀਨਾਂ ਉਹਨਾਂ ਕੋਲ ਆ, ਜ਼ਿਆਦਾਤਰ ਨਾ ਜ਼ਿਮੀਂਦਾਰੀ ਆ, ਪੈਸੇ ਧੇਲੇ ਵਿੱਚ ਵੀ ਆਮ ਲੋਕਾਂ ਨਾਲੋਂ ਜ਼ਿਆਦਾ ਹੈ ਇਹਨਾਂ ਦੀ ਮਤਲਬ ਗਿਣਤੀ ਆ। ਹਾਂਜੀ ਅੱਛਾ, ਤੁਸੀਂ ਉਹ ਰਾਹ ਦੇ ਵਿੱਚ ਜਿਹੜੀ ਗੱਲ ਕਰ ਰਹੇ ਕੋਈ ਬਜ਼ੁਰਗਾਂ ਨੇ ਦੱਸਿਆ, ਚਲੋ ਤੁਹਾਡੀ ਉਮਰ ਛੋਟੀ ਸੀ, ਹਾਂਜੀ ਕੀ ਨੁਕਸਾਨ ਆਪਣੇ ਹੋਏ, ਕੀ ਸਿੱਖਾਂ ਨੇ ਤੁਸੀਂ ਕਿਹਾ ਬੰਦੇ ਬਹੁਤ ਮਾਰੇ ਆ? ਬਾਬਾ ਜੀ ਕੀ ਦਸੀਏ, ਬਸ ਔਰਤਾਂ ਨਾਲ ਵੀ ਹੈ ਨਾ ਜੀ ਉਹਨਾਂ ਨੇ ਕਿਸੇ ਦਾ ਬਾਂਹ ਵੱਢ ਦਿੱਤੀ, ਕਿਸੇ ਦਾ ਪਿਸਤਾਨ ਵੱਢ ਦਿੱਤਾ, ਕਿਸੇ ਦਾ ਕੰਨ ਵੱਢ ਦਿੱਤਾ, ਕਿਸੇ ਦਾ ਨਾ ਜੀ ਹੱਥ ਵੱਢ ਦਿੱਤਾ, ਮਤਲਬ ਜੋ ਕੁਝ ਵੀ ਉਹ ਕਰ ਸਕਦੇ ਹੈ ਨਾ ਜੀ। ਤੇ ਮਤਲਬ ਬਹੁਤ ਕੁਛ ਕੀਤਾ ਜੀ। ਪਰ ਹੁਣ ਤਾਂ ਅੱਲਾ ਦਾ ਸ਼ੁਕਰ ਆ ਜੀ, ਅੱਲਾ ਪਾਕ ਨੇ ਨਾ ਜੀ ਸਾਨੂੰ ਇੱਥੇ ਇੱਜ਼ਤ ਦਿੱਤੀ, ਜਿੰਨੀ ਇੱਜ਼ਤ ਨਾ ਉੱਥੇ ਸੀਗੀ ਨਾ ਜੀ, ਇੱਥੇ ਵੀ ਬਥੇਰੀ ਇੱਜ਼ਤ ਦਿੱਤੀ। ਪਰ ਉੱਥੇ ਬਹੁਤ ਲੋਕ ਸਾਨੂੰ ਪੀਰਾਂ ਵਾਂਗੂ ਮੰਨਦੇ ਹੁੰਦੇ ਸੀਗੇ। ਆਪਣੇ ਪਿੰਡ ਵਿੱਚ ਸਿੱਖ ਵੀ ਰਹਿੰਦੇ ਸੀਗੇ? ਹਾਂਜੀ ਨਹੀਂ ਜੀ, ਸਾਡੇ ਪਿੰਡ 'ਚ ਸਾਰਾ ਪਿੰਡ ਮੁਸਲਮਾਨਾਂ ਦਾ ਸੀਗਾ ਜੀ, ਸਿਰਫ ਇੱਕ ਘਰ ਸੀਗਾ ਹਿੰਦੂਆਂ ਦਾ, ਲੁਹਾਰਾਂ ਦਾ। ਹਾਂਜੀ, ਤੇ ਬਾਕੀ ਹੈ ਨਾ ਸਾਰਾ ਪਿੰਡ ਮੁਸਲਮਾਨਾਂ ਦਾ ਸੀਗਾ ਜੀ। ਤੇ ਉਹ ਕਿਲ੍ਹਾ ਨਵਾਬ ਪਿੰਡ ਸੀਗਾ ਜੀ ਸਾਡਾ ਅਜੜਾਮ, ਤੇ 4 ਉਹਦੇ ਦਰਵਾਜ਼ੇ ਹੁੰਦੇ ਸੀਗੇ ਜੀ, ਸ਼ਾਮ ਨੂੰ ਉਹਨਾਂ ਜੀ ਉਹ ਬੰਦ ਹੋ ਜਾਂਦੇ ਹੁੰਦੇ ਸੀਗੇ ਜੀ। ਤੇ ਮਤਲਬ ਮਹਿਫੂਜ਼ ਜਗ੍ਹਾ ਸੀਗੀ, ਕਿਲ੍ਹਾ ਨਵਾਬ ਪਿੰਡ ਸੀਗਾ। ਅੱਛਾ, ਕਲਾਕਾਰ ਤਾਂ ਚਾਹੇ ਆਪਾਂ ਹੁਣ ਦੀ ਗੱਲ ਕਰ ਲਈਏ, ਕਿਹੜਾ ਬੈਠਾ ਹੁੰਦਾ ਉਹ ਕਿਸੇ ਵੀ ਬਰਾਦਰੀ ਨਾਲ ਦਾ ਤਲਕ ਹੋਵੇ, ਭਾਵੇਂ ਜੱਟ ਹੋਵੇ, ਰਾਜਪੂਤ ਹੋਵੇ, ਤੇ ਰਾਈ ਹੋਵੇ, ਜਾਂ ਗੈਰ ਕਾਸ਼ਤਕਾਰ ਬਰਾਦਰੀਆਂ ਦੀ ਗੱਲ ਕਰ ਲਈਏ, ਉਹਨੂੰ ਥੋੜ੍ਹਾ ਜਿਹਾ ਧੱਕਾ ਲੋਕ ਕਰ ਜਾਂਦੇ ਆ ਕਿਤੇ ਨਾ ਕਿਤੇ। ਤੇ ਉਹ ਜਿਹੜਾ ਹਿੰਦੂਆਂ ਦਾ ਸੀਗਾ ਘਰ, ਉਹਦੇ ਨਾਲ ਕੋਈ ਧੱਕਾ ਧੁੱਕਾ ਤਾਂ ਨਹੀਂ? ਕਿਸੇ ਨੇ ਕੋਈ ਧੱਕਾ ਨਹੀਂ ਕੀਤਾ ਜੀ, ਕਿਸੇ ਨੇ ਕੋਈ ਧੱਕਾ ਨਹੀਂ ਕੀਤਾ। ਉਹ ਅੱਲਾ ਦੇ ਫਜ਼ਲ ਨਾਲ ਨਾ ਜੀ ਸਾਡੇ ਜਿਹੜੇ ਵੱਡੇ ਸੀਗੇ ਨਾ ਜੀ, ਉਹ ਉਹਨਾਂ ਨਾਲ ਨਾ ਜੀ ਬਹੁਤ ਪਿਆਰ ਨਾਲ ਮੁਹੱਬਤ ਨਾਲ ਰਹਿੰਦੇ ਸੀ। ਉਹਨਾਂ ਕੋਲੋਂ ਉਹ ਲੁਹਾਰਾ ਤਰਖਾਣੇ ਦਾ ਕੰਮ ਕਰਦੇ ਸੀਗੇ ਜੀ, ਤੇ ਚੰਗੇ ਲੋਕ ਸੀਗੇ ਤੇ ਚੰਗਾ ਕੰਮ ਕਰਦੇ ਸੀਗੇ। ਯਾਦ ਆ ਉਹਦਾ ਕੋਈ? ਹਾਂ, ਨਾ ਨਹੀਂ ਜ਼ਿਹਨ 'ਚ ਜੀ। ਹਾਂ ਜੀ, ਆਪਣੇ ਉੱਥੇ ਗੁਆਂਢੀ ਕਿਹੜੇ ਪਿੰਡ ਸੀਗੇ? ਬਾਬਾ ਜੀ ਸਾਡਾ ਜਿਹੜਾ ਪਿੰਡ ਸੀ ਨਾ ਜੀ, ਸ਼ਾਮ, ਬੈਰਾਮ, ਅਜੜਾਮ, ਲਾਗੇ ਸੀਗੇ ਪਿੰਡ ਸਾਰੇ ਜੀ। ਤੇ ਅਜੜਾਮ, ਸ਼ਾਮ, ਬੈਰਾਮ, ਹਾਂਜੀ ਮਤਲਬ ਹੈ ਨਾ ਜੀ ਬਸੀਆਂ ਵੀ ਸੀਗੀਆਂ ਜੀ, ਤੇ ਮਤਲਬ ਹੋਰ ਵੀ ਹੈ ਨਾ ਕਾਫੀ ਪਿੰਡ ਸੀਗੇ ਜੀ। ਸ਼ੇਰੋ ਸ਼ਾਇਰੀ ਨਾਲ ਵੀ ਲਗਾਓ ਹੈਗਾ ਆ? ਉਹ ਬਾਬਾ ਜੀ मैं तो ये जानना जी, घर जवानी में थी कजराई बहुत, पर जवानी हमको याद आई बहुत। चुप करवा दिया है मुझे वाक़यात दहर ने, वरना हम में भी थी गोयाई बहुत। आ रही है चाह यूसुफ से सदा, दोस्त यहाँ कम है भाई बहुत। हम ये कहते थे कि हाली चुप रहो, रास्त गोई में है रसवाई बहुत। सही है। हाँ जी बाबा जी, पता की वाला शेरो शायरी इन्हों का कोई नहीं जी, आप पता इन्ना की जानते हैं। मिल्लत के साथ राबता तू अस्तवार रख, पैवस्ता रह शजर से उम्मीद बहार रख। फर्द कायम रबते मिल्लत से है तन्हा कुछ नहीं, मौज है दरिया में और बैरून दरिया कुछ नहीं। मैं क्या कदे चेता नहीं आया अपने पिंड दा? बाबा जी छोटे ਜਿਹੇ ਸੀਗੇ जी, चेता तो बहुत होता, दिल तो करता देखने ਨੂੰ ਜੀ, ਜਾਣ ਨੂੰ ਜੀ। ਫਿਰ ਉੱਥੇ ਜਾਈਏ, ਜਾ ਕੇ ਦੇਖ ਕੇ ਆਈਏ ਬਾਬੇ ਜ਼ਾਹਰ ਪੀਰ ਦੇ ਦਰਬਾਰ। ਹੁਣ ਵੀ ਅਸੀਂ ਆਪਣੇ ਦਰਬਾਰ ਜਿੱਥੇ ਬਣਾਇਆ ਹੈ ਨਾ ਜੀ, ਪਿੰਡ ਦੇ ਵਿੱਚ ਬਣਾਇਆ,
ਬਾਬੇ ਜ਼ਾਹਰ ਪੀਰ ਦਾ, ਉੱਥੇ ਜਾਈਦਾ, ਖਤਮ ਦਵਾਈ ਦਾ, ਮੇਲਾ ਕਰਵਾਈ ਦਾ, ਹਾਜ਼ਰੀ ਦੇਈ ਦੀ ਆ ਉੱਥੇ ਵੀ ਜੀ। ਇਹ ਅੱਲਾ ਦੇ ਵਲੀ ਜਿਹੜੇ ਹੁੰਦੇ ਨਾ ਜੀ, ਇਹ ਜਿੱਥੇ ਉਹਨਾਂ ਦਾ ਜ਼ਿਕਰ ਹੋਵੇ ਨਾ, ਜਦੋਂ ਅਸੀਂ ਉੱਥੋਂ ਉਜੜੇ ਪੁਜੜੇ ਆ ਨਾ ਜੀ, ਤੇ ਸੈਯਦ ਗੁਲਾਮ ਬਾਦਸ਼ਾਹ ਹੁੰਦੇ ਸੀਗੇ ਸੈਯਦ ਪਾਕ, ਤੇ ਉਹ ਜਾ ਕੇ ਨਾ ਮਜ਼ਾਰ ਪਾਕ ਦੇ ਕਹਿੰਦੇ ਬਾਬਾ ਜ਼ਾਹਰ ਪੀਰ ਸਰਕਾਰ ਨੂੰ, ਸਰਕਾਰ ਮਜ਼ਾਰ ਤੇ ਸਰਕਾਰ ਅਸੀਂ ਹੁਣ ਉਜੜਨਾ ਪੁੱਜਣਾ ਹੀ ਆ, ਦੁਨੀਆ ਤੇ ਉਜੜ ਪੁੱਜਣ ਜਾ ਰਹੀ ਆ, ਉਜੜ ਪੁੱਜ ਜਾ ਰਹੀ ਆ। ਤੇ ਆਵਾਜ਼ ਆਈ ਦਰਬਾਰ ਦੇ ਵਿੱਚੋਂ, ਮਜ਼ਾਰ ਦੇ ਵਿੱਚੋਂ ਆਈ ਵੀ ਇੱਥੋਂ ਜਾਣਾ ਹੀ ਪੈਣਾ ਬਈ, ਤੁਹਾਨੂੰ ਜਾਣਾ ਹੀ ਪੈਣਾ, ਹਿਜਰਤ ਕਰਨੀ ਪੈਣੀ ਆ, ਅਸੀਂ ਤੁਹਾਡੇ ਨਾਲ ਹੀ ਆ, ਜਿੱਥੇ ਤੁਸੀਂ ਜਾਓਗੇ ਨਾ ਅਸੀਂ ਤੁਹਾਡੇ ਨਾਲ ਹੀ ਆ। ਇਹ ਵਲੀ ਨਾਲ ਹੀ ਹੁੰਦੇ ਆ ਜੀ। ਇਹ ਵਲੀ ਤੇ ਅੱਲਾ ਦੇ ਫਜ਼ਲ ਨਾਲ 70 ਜਗ੍ਹਾ ਤੇ ਇੱਕ ਵਕਤ 'ਚ ਹੈ ਨਾ ਜੀ ਹਾਜ਼ਰੀ ਦੇ ਸਕਦਾ। ਹਾਂਜੀ, ਇਹ ਵਲੀਆਂ ਦੇ ਵਿੱਚ ਅੱਲਾ ਪਾਕ ਨੇ ਤਾਕਤ ਦਿੱਤੀ ਆ। ਅੱਛਾ ਬਾਬਾ ਜੀ, ਇਹ ਗਿੱਲ ਜੱਟਾਂ ਦਾ ਪਿੰਡ ਸੀਗਾ, ਇੱਥੋਂ ਜਿਹੜੇ ਉੱਠ ਕੇ ਉਜੜ ਕੇ ਗਏ 1947 ਵੇਲੇ, ਜਦੋਂ ਤੁਸੀਂ ਆਏ ਤੁਹਾਨੂੰ ਕੋਈ ਉਹਨਾਂ ਦੀਆਂ ਨਿਸ਼ਾਨੀਆਂ, ਕੋਈ ਚੀਜ਼ਾਂ ਮਿਲੀਆਂ? ਨਹੀਂ ਜੀ, ਨਹੀਂ, ਮੈਂ ਨਹੀਂ ਉਹਨਾਂ ਦੇ ਬਾਰੇ 'ਚ ਕੁਝ ਵੀ ਜਾਣਦਾ ਜੀ। ਹਾਂਜੀ, ਜਾਂ ਇਹ ਪਤਾ ਸੀ ਵੀ ਕਿੱਦਾਂ ਕਹਿੰਦੇ ਸੀ ਆ ਫਲਾਣੇ ਸਿੱਖ ਦਾ ਘਰ ਆ, ਫਲਾਣੇ ਸਿੱਖ ਦਾ ਘਰ ਆ? ਉਹ ਸੁਣਦੇ ਤਾਂ ਰਹੇ ਆ ਜੀ। ਨਾ ਕੋਈ ਨਹੀਂ ਕਿਤੇ? ਨਹੀਂ, ਨਾ ਕੋਈ ਨਹੀਂ ਯਾਦ ਜੀ, ਮੈਂ ਐਵੇਂ ਕਹਾਂ। ਹਾਂਜੀ ਹਾਂਜੀ ਬਾਬਾ ਜੀ, ਇਹ 1947 ਤੁਸੀਂ ਮਤਲਬ ਉਹਨਾਂ ਚੰਦ ਬੰਦਿਆਂ ਵਿੱਚੋਂ ਹੁਣ ਰਹਿ ਗਏ ਆ ਜਿਹੜੇ ਜਿਨ੍ਹਾਂ ਨੇ ਸੰਤਾਪ 47 ਦਾ ਝੱਲਿਆ। ਤੁਸੀਂ ਉਹ ਵੀ ਟਾਈਮ ਦੇਖਿਆ ਜਦੋਂ ਸਿੱਖ ਮੁਸਲਮ ਹਿੰਦੂ ਈਸਾਈ ਇਕੱਠੇ ਰਹਿੰਦੇ ਸੀ। ਤੁਸੀਂ ਹੁਣ ਆਪਣਾ ਇੱਧਰ ਵਾਲਾ ਵਸੇਬ ਵੀ ਦੇਖ ਲਿਆ ਆ। ਜੀ ਜੀ ਜੀ। ਕੀ ਤੁਸੀਂ ਫਰਕ ਉਸ ਕਮਿਊਨਿਟੀ ਔਰ ਇਸ ਕਮਿਊਨਿਟੀ ਦੇ ਵਿੱਚ ਕੱਢਿਆ? ਬਾਬਾ ਜੀ, ਤੁਸੀਂ ਇਹ ਦੇਖ ਲਓ ਕਿ ਅੱਗੇ ਸ਼ਰਮ ਹਯਾ, ਧਰਮ ਸ਼ਰਮ ਹਯਾ ਬਹੁਤ ਜ਼ਿਆਦਾ ਸੀ, ਹੁਣ ਤਾਂ ਨਾਂ ਦਾ ਵੀ ਨਹੀਂ ਰਿਹਾ। ਹੁਣ ਤਾਂ ਬਸ ਨਾ ਨਫਸਾ ਨਫਸੀ ਦਾ ਦੌਰ ਆ ਜੀ, ਤੇ ਹਰ ਬੰਦਾ ਨਾ ਜੀ ਬਸ ਫੜੋ ਦੇ ਪਿੱਛੇ ਲੱਗਾ ਹੈ। ਬਸ ਹਰ ਬੰਦਾ ਨਾ, ਛੋਟਾ ਵੱਡਾ ਹਰ ਬੰਦਾ ਨਾ ਜੀ ਬਸ ਕਹਿੰਦਾ ਫੜ ਲਓ ਬਸ। ਮਤਲਬ ਕਿ ਖੁਦਗਰਜ਼ੀ ਵੱਧ ਗਈ ਆ, ਮੁਹੱਬਤਾਂ ਜਿਹੜੀਆਂ ਉਹ ਘਟ ਗਈਆਂ। ਅੱਛਾ, ਸਾਨੂੰ ਤੁਹਾਡੇ ਕੋਲ ਆਖਰੀ ਸਵਾਲ ਆਪਾਂ ਪੁੱਛਣਾ ਕਿ ਰਾਜਪੂਤ ਜਿਹੜੇ ਆ ਨਾ, ਇਹ ਖਾਂ ਵੀ ਲਿਖਦੇ ਆ, ਹਾਂਜੀ, ਰਾਓ ਵੀ ਲਿਖ ਲੈਂਦੇ ਆ, ਹਾਂਜੀ, ਤੇ ਰਾਣਾ ਵੀ ਲਿਖ ਲੈਂਦੇ ਆ, ਹਾਂਜੀ। ਕਿਸੇ ਜਗ੍ਹਾ ਤੇ ਚੌਧਰੀ ਵੀ ਲਿਖ ਲੈਂਦੇ। ਇਹ ਕੀ ਫਰਕ ਆ, ਕਿਉਂ ਵੱਖੋ ਵੱਖ ਲਿਖਦੇ? ਇਹ ਬਾਬਾ ਜੀ ਜਿਹੜੇ ਜਲੰਧਰ ਦੇ ਲੋਕ ਆ ਨਾ ਜੀ, ਇਹ ਪਹਿਲਾਂ ਤਾਂ ਚੌਧਰੀ ਕਹਾਉਂਦੇ ਆ। ਜਿਹੜੇ ਹੁਸ਼ਿਆਰਪੁਰ ਦੇ ਲੋਕ ਆ ਨਾ ਜੀ, ਰਹਿਣ ਵਾਲੇ ਖਾਸ ਕਰ, ਇਹ ਰਾਣੇ ਕਹਾਉਂਦੇ ਆ ਜੀ। ਹਰਿਆਣਾ ਸੀਗਾ ਨਾ ਜੀ ਪਿੰਡ, ਹਰਿਆਣਾ ਤੇ ਰਿਆਣਾ। ਤੇ ਫਿਰ ਨਾ ਜੀ ਆ ਜਿਹੜੇ ਸਾਹੀਵਾਲ ਦੇ ਲੋਕ ਆ, ਉਹ ਆਪਣੇ ਆਪ ਨੂੰ ਨਾ ਜੀ ਰਾਓ ਕਹਾਉਂਦੇ ਆ। ਹਾਂਜੀ, ਜਿਹੜੇ ਮੰਜਕੀ ਦੇ ਰਹਿਣ ਵਾਲੇ 22 ਪਿੰਡ ਮੰਜਾ ਦੇ ਸੀਗੇ ਜੀ, ਤੇ ਉਹ ਹੈ ਨਾ ਜੀ ਆਪਣੇ ਆਪ ਨੂੰ ਮੰਜ ਕਹਾਉਂਦੇ ਆ ਜੀ। ਬਸ ਨਾ ਜੀ ਇਹ ਤਾਂ ਗੋਤ ਆ ਨਾ ਜੀ। ਜੇ ਤੁਸੀਂ ਜਾਓਗੇ ਨਾ ਜੀ, ਇਹ ਜੌਲਾ ਪਿੰਡ ਆ ਜੀ, ਜੌਲਾ ਪਿੰਡ ਦੇ ਵਿੱਚ ਉੱਥੇ ਨਾ ਖਾਲਦ ਖਾਂ ਹੈਗਾ, ਰਾਜਪੂਤ ਆ, ਤੇ ਉਹਦੇ ਦਾਦੇ ਦਾ ਨਾਂ ਸੀ ਲਾਲ ਖਾਂ। ਉਹਦੇ ਇੱਕ ਦਾਦੇ ਦਾ ਨਾਂ ਸੀ ਦੀਵਾਨ ਅਲੀ ਖਾਂ, ਇੱਕ ਦਾਦੇ ਦਾ ਨਾਂ ਸੀ ਖਾਦਮ ਹੁਸੈਨ। ਤੇ ਬਾਬਾ ਜੀ ਉਹਨਾਂ ਦੇ ਨਾ ਪੂਰਾ ਛਜਰਾ ਲਿਖਿਆ ਹੈ ਰਾਜਪੂਤੀ ਦਾ, ਤਕਰੀਬਨ ਹੈ ਨਾ ਜੀ 100, ਮਤਲਬ ਹੈ ਨਾ ਜੀ 100 ਨਾਂ ਲਿਖਿਆ ਹੈ ਵੀ ਇਹ ਮਾਂਜਾ, ਇਹ ਖੋਖਰ ਆ, ਇਹ ਭੱਟੀ ਆ, ਇਹ ਗੋਤਾਂ ਲਿਖੀਆਂ ਜੀ। ਤੇ ਆ ਵੀ ਰਾਜਪੂਤ ਆ, ਆ ਵੀ ਰਾਜਪੂਤ ਆ, ਆ ਵੀ ਰਾਜਪੂਤ ਆ। ਉਹ ਸਭ ਕੁਝ ਲਿਖਿਆ ਹੈ ਜੀ, ਉਹਨਾਂ ਦੀ ਬੈਠਕ ਦੇ ਵਿੱਚ ਲੱਗਾ ਹੈ ਜੀ। ਨਹੀਂ, ਉਹ ਤੇ ਠੀਕ ਆ, ਲੇਕਿਨ ਕਈ ਜਗ੍ਹਾ ਤੇ ਖਾਂ ਵੀ ਲਿਖਦੇ। ਖਾਨ ਤੇ ਚਲੋ ਆਪਾਂ ਪਠਾਣਾ ਨੂੰ ਕਹਿ ਲੈਂਦੇ ਆ, ਖਾਂ ਰਾਜਪੂਤ ਅਕਸਰ ਲਿਖਦੇ ਨੇ। ਹਾਂਜੀ, ਖਾਨ ਲਿਖਦੇ ਆ ਰਾਜਪੂਤ ਆਪਣੇ ਆਪ ਨੂੰ ਨਾ ਜੀ। ਮੇਰਾ ਨਾਮ ਮੁਹੰਮਦ ਅਨਵਰ ਖਾਂ ਆ। ਹਾਂਜੀ, ਮੇਰੇ ਵੱਡੇ ਭਾਈ ਦਾ ਨਾਂ ਸੀ ਮੁਹੰਮਦ ਸਰਵਰ ਖਾਂ, ਵੱਡੇ ਭਾਈ ਦਾ ਨਾਂ ਸੀ ਰਾਣਾ ਮੁਨੱਵਰ ਖਾਂ। ਤੇ ਮਤਲਬ ਉਹ ਮੇਰੇ ਜਿਹੜੇ ਵਾਲਦ ਸੀਗੇ ਉਹਨਾਂ ਦਾ ਨਾਂ ਸੀ ਰਾਣਾ ਗੁਲਾਮ ਅਹਿਮਦ ਖਾਂ, ਤੇ ਮੇਰੇ ਤਾਇਆ ਜੀ ਸੀ ਉਹਦਾ ਨਾਂ ਸੀ ਰਾਣਾ ਗੁਲਾਮ ਕਮੈਸ਼ ਖਾਂ। ਫਿਰ ਮੇਰੇ ਚਾਚਾ ਜੀ ਸੀਗੇ, ਉਹਨਾਂ ਦਾ ਨਾਂ ਸੀ ਰਾਣਾ ਬਰਕਤ ਅਲੀ ਖਾਂ। ਤੇ ਇਹ ਜਿਹੜੇ ਰਾਜਪੂਤ ਹੁਸ਼ਿਆਰਪੁਰ ਦੇ ਰਹਿਣ ਵਾਲੇ ਨਾ ਜੀ, ਇਹ ਆਪਣੇ ਆਪ ਨੂੰ ਖਾਂ ਕਹਾਉਂਦੇ ਆ ਜੀ। ਅਨਵਰ ਖਾਂ, ਸਰਵਰ ਖਾਂ, ਮੁਨੱਵਰ ਖਾਂ। ਹਰਿਆਣੇ ਵਾਲੇ ਵੀ ਖਾਂ ਹੀ ਕਹਾਉਂਦੇ ਆ। ਹਾਂਜੀ, ਤੇ ਬਸ ਕਈ ਲੋਕ ਨਾ ਜੀ ਆਪਣੀਆਂ ਨਾ ਜੀ ਹੈ ਦੇਖਾ ਦੇਖੀ ਵੀ ਲਾਣ ਲੱਗ ਪੈਂਦੇ ਨਾ। ਹਾਂਜੀ ਮੈਂ ਵੀ ਲਾਵਾਂ। ਹਾਂਜੀ 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 ਹਾਂਜੀ। ਸਾਡੇ ਨਾਲ ਜੀ ਰਾਣਾ ਅਨਵਰ ਖਾਂ ਸਾਹਿਬ ਮੌਜੂਦ ਸੀਗੇ, ਚੱਕ ਨੰਬਰ 99 ਗਾਬੇ ਨੰਗ ਬਟਾਲਾ ਦੇ ਰਹਿਣ ਵਾਲੇ ਸੀਗੇ। ਹੁਸ਼ਿਆਰਪੁਰ 'ਚ ਉੱਠ ਕੇ ਇਹਨਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ, ਕਿਉਂਕਿ ਇੱਕ 1947 ਵੇਲੇ ਦਾ ਖਜ਼ਾਨਾ ਇਹਨਾਂ ਦੇ ਕੋਲ ਸੀਗਾ, ਜਿਹੜਾ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ, ਤੁਹਾਡੇ ਨਾਲ ਵੀ ਸ਼ੇਅਰ ਹੋਇਆ। ਇਨਸ਼ਾਅੱਲਾ ਜੀ ਕਿਸੇ ਹੋਰ ਬਜ਼ੁਰਗ ਦੇ ਨਾਲ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।